ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 21 ਤਰੀਕ ਦਾ ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਤਰਸੇਮ ਸਿੰਘ, ਮਾਫ ਕਰਨਾ ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਛਪਾਲ ਕੌਰ ਜੋਹਲ ਐਂਟੀਲਿਓਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਬਿਸ, ਜੋਗਾ ਸਿੰਘ ਪੁਰੇਵਾਲ ਔਰੇਂਜਵੈਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਵਾਸ਼ਿੰਗਟਨ ਪੋਸਟ ਰਿਪੋਰਟ ਇਹ ਕਰ ਰਿਹਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜਾ $1.8 ਬਿਲੀਅਨ ਦਾ ਪੇ ਆਊਟ ਫੰਡ ਜਿਹੜਾ ਕ੍ਰੀਏਟ ਕੀਤਾ ਆ, ਉਹਦੇ ਕਰਕੇ ਕਈ ਸਾਰੇ ਜਿਹੜੇ ਸੈਨੇਟ ਦੇ GOP ਮੈਂਬਰਸ ਆ, ਯਾਨੀ ਕਿ ਰਿਪਬਲਿਕਨ ਪਾਰਟੀ ਦੇ ਮੈਂਬਰਸ ਆ, ਉਹ ਕਾਫੀ ਫਰਸਟ੍ਰੇਟਡ ਆ। ਉਹਨਾਂ ਨੇ ਆਈਸ ਨੂੰ, ਜਿਹੜਾ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੂੰ ਫੰਡਿੰਗ ਦੇਣੀ ਸੀ, ਉਹ ਰੋਕ ਦਿੱਤੀ ਹੈਗੀ ਆ ਇਸ ਚੱਕਰ ਦੇ ਕਰਕੇ। ਕਹਿੰਦੇ ਵੀ ਅਸੀਂ ਨਹੀਂ ਇਸ ਦੇ ਨਾਲ ਐਗਰੀ ਕਰਦੇ। ਰਿਪਬਲਿਕਨ ਨੇ ਉਸ ਪਲਾਨ ਨੂੰ ਜਿਹੜਾ ਪੋਸਟਪੋਨ ਕਰ ਦਿੱਤਾ, ਜਿਸ ਬਿਲੀਅਨਸ ਆਫ ਡਾਲਰ ਐਡੀਸ਼ਨਲ ਫੰਡਿੰਗ ਇਮੀਗ੍ਰੇਸ਼ਨ ਐਨਫੋਰਸਮੈਂਟ ਏਜੰਸੀਜ਼ ਨੂੰ ਜਾਣੀ ਸੀਗੀ। ਸੋ ਇਹ ਐਂਟੀ ਵੈਪਨਾਈਜ਼ਿੰਗ ਫੰਡ ਜਿਹੜਾ ਆ $1.8 ਬਿਲੀਅਨ ਦਾ ਟਰੰਪ ਉਹਨਾਂ ਵੱਲੋਂ ਕ੍ਰੀਏਟ ਕੀਤਾ ਗਿਆ ਸੀ। ਸੈਨੇਟ ਰਿਪਬਲਿਕਨ ਨੇ ਇਹ ਕਿਹਾ ਹੈ ਵੀ ਜਿਹੜਾ ਅਟਾਰਨੀ ਜਨਰਲ ਟੌਮ ਬੈਲੈਂਚੀ ਆ, ਉਸ ਨੇ ਇਸ ਫੰਡ ਦੇ ਬਾਰੇ ਜੋ ਮੀਟਿੰਗ ਲਾਂਚ ਕੀਤੀ ਹੈਗੀ ਆ, ਉਹਦੇ ਵਿੱਚ 2 ਸੈਨੇਟਰ GOP ਦੇ ਏਡਸ ਜਿਹੜੇ ਆ ਫੈਮਿਲੀਅਰ, ਉਹ ਮੀਟਿੰਗ ਦੇ ਵਿੱਚ ਸੀਗੇ ਤੇ ਉਹ ਕਹਿੰਦੇ ਬਈ ਉਹ ਇਸ ਕੰਮ ਦੇ ਲਈ ਐਲੀਜੀਬਲ ਵੀ ਹੋਣਗੇ ਮਨੀ ਦੇ ਲਈ, ਜਿਹੜਾ ਕਿ ਗਾਰਡ ਰੇਲ ਕਰਦਾ ਆ ਇਹ ਸਾਰੇ ਕਾਸੇ ਨੂੰ, ਜੋ ਕੈਪੀਟਲ 6 2021 ਦੇ ਵਿੱਚ ਵਾਪਰਿਆ ਸੀਗਾ। ਸੋ ਰਿਪਬਲਿਕਨਸ ਜਿਹੜੇ ਆ ਉਹ ਕਹਿੰਦੇ ਵੀ ਨਹੀਂ, ਕੁਝ ਰਿਪਬਲਿਕਨਸ ਨੇ ਇਹਦੇ ਅਗੇਂਸਟ ਜਿਹੜੀ ਆ ਵੋਟ ਪਾ ਦਿੱਤੀ ਹੈਗੀ ਆ। ਬਹੁਤ ਸਾਰੇ ਜਿਹੜੇ ਸੈਨੇਟ ਰਿਪਬਲਿਕਨਸ ਆ ਉਹ ਇਸ ਕਰਕੇ ਵੀ ਸ਼ੌਕਡ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੈਨ ਪੈਕਸਟਨ, ਜੋ ਟੈਕਸਸ ਦਾ ਅਟਾਰਨੀ ਜਨਰਲ ਆ, ਜਿਹਦੇ ਉੱਤੇ ਕਈ ਚਾਰजेस ਲੱਗਦੇ ਸੀ, ਉਹਨੂੰ ਐਂਡੋਰਸ ਕਰ ਦਿੱਤਾ ਹੈਗਾ। ਸੋ ਸੈਨੇਟਰ ਜੌਨ ਕਰੋਨੀਨ ਜੋ ਹੈਗਾ ਟੈਕਸਸ ਦਾ, ਉਹਦੇ ਅਗੇਂਸਟ ਜੇ ਟਰੰਪ ਉਹਨਾਂ ਨੇ ਇਹਨੂੰ ਸਪੋਰਟ ਕੀਤਾ ਹੈਗਾ ਆ। ਬਿਲ ਕਸੈਡੀ ਜੋ ਰਿਪਬਲਿਕਨ ਲੁਜ਼ੀਆਨਾ ਤੇ ਆ, ਉਹ ਪ੍ਰਾਇਮਰੀ ਆਪਣੀ ਲੂਜ਼ ਕਰ ਗਏ ਆ ਟਰੰਪ ਉਹਨਾਂ ਦੇ ਇੱਕ ਓਪੋਨੈਂਟ ਨੂੰ। ਸੋ ਇਹ ਸਾਰੇ ਕਾਸੇ 'ਚ ਰਿਪਬਲਿਕਨ ਹੁਣ ਇਹ ਡਰੇ ਹੋਏ ਆ ਵੀ ਕਿਤੇ ਜਿਹੜਾ ਡੈਮੋਕ੍ਰੇਟ ਆ ਉਹ ਸੈਨੇਟਰ ਨਾ ਆਉਣ ਵਾਲੀ ਜਿਹੜੀ ਦਸੰਬਰ ਆ ਉਹਦੇ ਵਿੱਚ ਉੱਥੋਂ ਜਿੱਤ ਜਾਵੇ। ਜੀ, ਅਗਲੀ ਜਿਹੜੀ ਖਬਰ ਆ ਉਹ ਭਾਰਤ ਦੇ ਵਿੱਚ ਲੋਕ ਜਿਹੜੇ ਬੈਠੇ ਨੇ ਤੇ ਅਮਰੀਕਾ ਦੇ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਨੇ, ਉਹਨਾਂ ਦੇ ਨਾਲ ਜੁੜੀ ਹੋਈ ਹੈ ਤੇ FBI ਨੇ ਇੱਕ ਬਹੁਤ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਇਸ ਮਾਮਲੇ ਦੇ ਵਿੱਚ। FBI ਦੀ ਇੱਕ ਜਾਂਚ ਆ ਜਿਹੜੀ ਕਿ ਬੋਸਟਨ ਦੀ FBI ਜਿਹੜੀ ਬ੍ਰਾਂਚ ਆ ਉਹਨਾਂ ਨੇ ਕੀਤੀ ਆ। ਇਹਨਾਂ ਨੇ ਜਾਂਚ ਕੀਤੀ ਆ ਵੀ ਭਾਰਤ ਦੇ ਵਿੱਚ ਬੈਠੇ ਕੁਝ ਲੋਕ ਜਿਹੜੇ ਸੀਗੇ ਉਹ ਇੱਕ ਕਾਲ ਸੈਂਟਰ ਚਲਾ ਰਹੇ ਸੀਗੇ ਤੇ ਉਹ ਜਾਣਬੁੱਝ ਕੇ ਇੱਕ ਵਾਇਰਸ ਚੇਤਾਵਨੀ ਭੇਜਦੇ ਸੀਗੇ ਅਮਰੀਕੀਆਂ ਦੇ ਕੰਪਿਊਟਰਾਂ ਦੇ ਉੱਤੇ, ਤੇ ਬਾਅਦ ਦੇ ਵਿੱਚ ਉਹਨਾਂ ਨੂੰ ਦੱਸਿਆ ਜਾਂਦਾ ਸੀਗਾ ਕਿ ਉਹਨਾਂ ਦਾ ਕੰਪਿਊਟਰ ਹੈਕ ਹੋ ਗਿਆ ਤੇ ਫਿਰ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਵੀ ਤੁਸੀਂ ਇਸ ਨੰਬਰ ਤੇ ਕਾਲ ਕਰੋ। ਜਦੋਂ ਕਾਲ ਸੈਂਟਰ ਏਜੰਟ ਆਪਣੇ ਆਪ ਨੂੰ ਟੈਕ ਸਪੋਰਟ ਕਰਮਚਾਰੀ ਦੱਸਦਾ ਸੀਗਾ ਤੇ ਸੈਂਕੜਿਆਂ ਜਾਂ ਫਿਰ ਹਜ਼ਾਰਾਂ ਡਾਲਰ ਇਹ ਵਸੂਲ ਕਰਦੇ ਸੀਗੇ। ਪਹਿਲੀ ਗੱਲ ਤਾਂ ਉਹ ਸਰਵਿਸ ਦੇ ਲਈ ਵਸੂਲ ਕਰ ਰਹੇ ਸੀ ਜਿਹੜੀ ਕੋਈ ਕਿਸੇ ਨੂੰ ਤੰਗੀ ਆਈ ਹੋਈ ਨਹੀਂ। ਦੂਜੀ ਗੱਲ ਇਹ ਹੈ ਕਿ ਇਕੱਲਾ ਇੱਥੋਂ ਤੱਕ ਨਹੀਂ ਸੀ ਰਹਿੰਦੇ, ਇਹ ਬਜ਼ੁਰਗਾਂ ਤੋਂ ਉਹਨਾਂ ਦੇ ਜਿਹੜਾ ਕੰਪਿਊਟਰ ਆ ਉਹਦਾ ਰਿਮੋਟ ਐਕਸੈਸ ਲੈ ਲੈਂਦੇ ਸੀ। ਰਿਮੋਟ ਐਕਸੈਸ ਦਾ ਮਤਲਬ ਜਿਵੇਂ ਆਪਾਂ ਕਿਸੇ ਦੇ ਕੰਪਿਊਟਰ ਦੇ ਵਿੱਚ ਦਾਖਲ ਹੋ ਜਾਈਏ ਤਾਂ ਉੱਥੋਂ ਇਹ ਫਿਰ ਉਹਨਾਂ ਦੀਆਂ ਜਿਹੜੀਆਂ ਗੁਪਤ ਜਾਣਕਾਰੀਆਂ ਜਾਂ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਫੰਡਸ ਨੇ ਜਾਂ ਉਹਨਾਂ ਦੇ ਬੈਂਕ ਦੇ ਲੌਗਇਨ ਨੇ, ਉਹ ਜਾਣਕਾਰੀਆਂ ਹਾਸਲ ਕਰ ਲੈਂਦੇ ਸੀਗੇ ਤੇ ਫਿਰ ਉਹਨਾਂ ਨੂੰ ਮੋਟਾ ਚੂਨਾ ਲਾਉਂਦੇ ਸੀ। ਕਈ ਜਿਹੜੇ ਅਮਰੀਕਾ ਦੇ ਬਜ਼ੁਰਗ ਆ ਉਹਨਾਂ ਦੀ ਸਾਰੀ ਉਮਰ ਦੀ ਪੂੰਜੀ ਉਹਨਾਂ ਨੇ ਸ਼ਿਫਟਾਂ ਲਾ ਕੇ ਉਹਨਾਂ ਨੇ ਇੱਕ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰ ਕਰਕੇ ਜਿਹੜੀ ਜੋੜੀ ਸੀ, ਇਹਨਾਂ ਨੇ ਉਹ ਸਾਰੀ ਲੁੱਟ ਲਈ ਹੈ। ਤੇ ਇਸ ਮਾਮਲੇ ਦੇ ਵਿੱਚ
ਦੱਸਿਆ ਜਾਂਦਾ, ਖੁਲਾਸਾ ਇਹ ਹੋਇਆ ਕਿ $48 ਮਿਲੀਅਨ ਦੀ ਠੱਗੀ ਮਾਰੀ ਹੈ ਤੇ ਇਹਦੇ ਵਿੱਚ 2 ਅਮਰੀਕਾ ਦੇ ਬੰਦੇ ਵੀ ਸ਼ਾਮਲ ਨੇ, ਜਿਹੜੇ ਕਿ ਦੱਸਦੇ ਸੀਗੇ ਕਿ ਤੁਸੀਂ ਫਲਾਂ ਟੈਕ ਵਾਲੀ ਕੰਪਨੀ ਨੂੰ ਕਾਲ ਕਰੋ। ਆਪ ਹੀ ਉਹ ਕਾਲ ਆਪਦੇ ਕੋਲੇ ਕਰਾ ਲੈਂਦੇ ਸੀ, ਬਾਅਦ ਦੇ ਵਿੱਚ ਉਹੀ ਕਾਲ ਭਾਰਤ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ ਸੀ। ਭਾਰਤ ਦੇ ਵਿੱਚੋਂ ਟ੍ਰਾਂਸਫਰ ਕਰਕੇ ਬੈਂਕ ਇਹਨਾਂ ਦਾ ਕੰਪਿਊਟਰ ਦਾ ਲੌਗਇਨ ਲੈ ਲਿਆ ਜਾਂਦਾ ਸੀ ਤੇ ਬਾਅਦ ਦੇ ਵਿੱਚ ਸਾਰਾ ਕੁਝ ਕਰ ਦਿੱਤਾ ਜਾਂਦਾ ਸੀਗਾ। $48 ਮਿਲੀਅਨ ਇਹਨਾਂ ਨੇ ਅਮਰੀਕੀ ਬਜ਼ੁਰਗਾਂ ਦਾ ਵੱਡੀ ਗਿਣਤੀ ਦੇ ਵਿੱਚ ਲੁੱਟਿਆ। ਸਾਹਿਲ ਨਾਰੰਗ, ਚਿਰਾਗ ਸਚਦੇਵਾ, ਅਬਰਾਰ ਅੰਜਮ ਤੇ ਮਨੀਸ਼ ਕੁਮਾਰ ਤੇ ਜਗਮੀਤ ਸਿੰਘ ਵਿਰਕ ਉਹ ਇਸ ਮਾਮਲੇ ਦੇ ਵਿੱਚ ਸ਼ਾਮਲ ਸੀਗੇ। ਤੇ ਹੁਣ ਜਦੋਂ FBI ਨੇ ਹੋਰ ਜਾਂਚ ਕੀਤੀ, ਐਡਮ ਯੋਂਗ ਤੇ ਹੈਰਿਸਨ ਗੈਵਿਸਟ ਜਿਹੜੇ ਨੇ ਉਹ ਅਮਰੀਕੀ ਨਹੀਂ, ਉਹਨਾਂ ਨੂੰ ਵੀ ਇਸ ਜਾਂਚ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਉਹਨਾਂ ਤੇ ਦੋਸ਼ ਇਹ ਲਾਇਆ ਗਿਆ ਕਿ ਉਹਨਾਂ ਨੇ ਜਦੋਂ ਉਹਨਾਂ ਨੂੰ ਇਸ ਧੋਖਾਧੜੀ ਦਾ ਪਤਾ ਸੀਗਾ, ਬਾਵਜੂਦ ਇਸ ਦੇ ਉਹਨਾਂ ਨੂੰ ਅਮਰੀਕੀ ਏਜੰਸੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇ। ਉਹਨਾਂ ਨੇ ਇਹਦੇ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਉਹਨਾਂ ਨੇ ਠੱਗਾਂ ਦੇ ਨਾਲ ਹੀ ਯਾਰੀ ਪਾਲੀ ਤੇ ਠੱਗਾਂ ਤੋਂ ਫਿਰ ਹੋਰ ਠੱਗੀਆਂ ਜਿਹੜੀਆਂ ਉਹਨਾਂ ਨੇ ਮਰਵਾਈਆਂ। ਸੋ ਕਿਸੇ ਵੀ ਤਰ੍ਹਾਂ ਦੀ ਕਾਲ ਆ, ਕਿਸੇ ਵੀ ਤਰ੍ਹਾਂ ਦਾ ਕੋਈ ਟੈਕਨੀਕਲ ਐਰਰ ਆਉਂਦਾ, ਉਸ ਸਬੰਧ ਦੇ ਵਿੱਚ ਪਹਿਲਾਂ ਆਪਣੇ ਨਿੱਜੀ ਪੱਧਰ ਤੇ ਪੁੱਛ ਪੜਤਾਲ ਕਰੋ, ਫਿਰ ਕਿਸੇ ਦੇ ਝਾਂਸੇ ਦੇ ਵਿੱਚ ਆਉਣ ਦੇ ਚਾਂਸਸ ਜਿਹੜੇ ਨੇ ਉਹ ਘਟ ਜਾਂਦੇ ਨੇ। ਪਰ ਇਹਨਾਂ ਨੇ ਬੰਦਿਆਂ ਨੇ 2 ਅਮਰੀਕਾ ਦੇ ਬੰਦੇ ਰਲੇ ਸੀਗੇ ਤੇ 5 ਇੰਡੀਆ ਤੋਂ ਸੀਗੇ, ਜਿਹੜੇ ਕਾਲ ਕਰਕੇ ਤੇ ਅਮਰੀਕੀ ਬਜ਼ੁਰਗਾਂ ਦੇ ਨਾਲ ਇਸ ਤਰ੍ਹਾਂ ਦੀਆਂ ਸਕੈਮ ਕਰਕੇ ਜਾਂ ਠੱਗੀਆਂ ਮਾਰਦੇ ਸੀਗੇ ਜੀ। ਹਾਊਸ ਸਪੀਕਰ ਮਾਈਕ ਜੌਨਸਨ ਨੇ ਉਸ ਵੋਟ ਨੂੰ ਕੈਂਸਲ ਕਰ ਦਿੱਤਾ ਜਿਹਦੇ ਵਿੱਚ ਟਰੰਪ ਦੀ ਇਰਾਨ ਦੇ ਸੰਬੰਧ ਦੇ ਵਿੱਚ, ਜੰਗ ਦੇ ਸੰਬੰਧ ਦੇ ਵਿੱਚ ਸੀ। ਇਹ ਕਲੀਅਰ ਹੋ ਗਿਆ ਵੀ ਇਹ ਪਾਸ ਨਹੀਂ ਹੋਣਾ ਹੈਗਾ। ਸੋ ਉਹ ਵੋਟ ਜਿਹੜੀ ਆ ਕੈਂਸਲ ਕਰਨੀ ਪਈ ਹੈਗੀ ਆ। ਅੱਜ ਵੋਟ ਇਹ ਹੋਣੀ ਸੀਗੀ। ਇਹਦੇ ਵਿੱਚ ਰਿਪਰੈਜ਼ੈਂਟੇਟਿਵ ਜੈਰਡ ਗੋਲਡਨ ਜੋ ਡੈਮੋਕ੍ਰੇਟ ਮੇਨ ਤੋਂ ਹੈਗੇ ਆ, ਜੋ ਹਮੇਸ਼ਾ ਹੀ ਇਰਾਨ ਦੀ ਜਿਹੜੀ ਆ ਜੰਗ ਦੇ ਅਗੇਂਸਟ ਵੋਟ ਪਾਉਂਦਾ ਸੀ। ਸੋ ਉਹ ਕਹਿੰਦੇ ਫਲਿਪਕਾਨ ਦੇ ਚੱਕਰ ਦੇ ਵਿੱਚ ਸੀ। ਪਰ 4 ਰਿਪਬਲਿਕਨ ਰਿਪਰੈਜ਼ੈਂਟੇਟਿਵ, ਬ੍ਰਾਇਨ ਫਿਟਜ਼ਪੈਟਰਿਕ ਜੋ ਪੈਂਸਿਲਵੇਨੀਆ ਤੋਂ ਆ, ਥਾਮਸ ਮੈਸੀ ਜੋ ਰੀਸੈਂਟਲੀ ਜੋ ਹਾਰ ਗਏ ਸੀ, ਕੰਟਕੀ ਤੋਂ ਬੈਰਨ ਡੇਵਿਡਸਨ ਤੇ ਟੌਮ ਬੈਰਟ, ਇਹ ਚਾਰੇ ਜਾਣੇ ਕਹਿੰਦੇ ਸੀ ਵੀ ਅਸੀਂ ਇਸ ਮੇਜਰ ਦੇ ਹੱਕ ਦੇ ਵਿੱਚ ਵੋਟ ਪਾਣੀ ਆ। ਹਾਲਾਂਕਿ ਇਹ ਵੋਟ ਜਿਹੜੀ ਆ ਕਹਿੰਦੇ ਬੜੀ ਸਿੰਬੋਲਿਕ ਜਿਹੀ ਆ, ਕਿਉਂਕਿ ਟਰੰਪ ਹੁਣੀ ਇਸ ਨੂੰ ਵੀਟੋ ਕਰ ਸਕਦੇ ਹੈਗੇ ਆ। ਸੋ ਹੁਣ 4 ਰਿਪਬਲਿਕਨ ਅਗੇਂਸਟ ਆ ਗਏ ਵੀ ਅਸੀਂ ਜਿਹੜੀ ਆ ਇਰਾਨ ਦੇ ਨਾਲ ਜੰਗ ਨਹੀਂ ਚਾਹੁੰਦੇ ਹੈਗੇ। ਉਹਨੂੰ ਦੇਖਦੇ ਹੋਏ ਵੀ ਕਿਤੇ ਸੱਚੀ ਇਹ ਬਿੱਲ ਨਾ ਪਾਸ ਹੋ ਜਾਵੇ, ਸੋ ਇਸ ਜਿਹੜੀ VOTING ਹੋਣੀ ਸੀ ਇਸ ਨੂੰ ਪੁੱਲ ਕਰ ਲਿਆ ਗਿਆ ਜੀ। ਅਗਲੀ ਖਬਰ ਫ੍ਰੈਜ਼ਨੋ ਤੋਂ ਆ ਰਹੀ ਹੈ। ਫ੍ਰੈਜ਼ਨੋ ਦੇ ਵਿੱਚ ਜਿਹੜੀ ਆਈਸ ਆ, ਉਸ ਨੇ ਅਮਨ ਕੁਮਾਰ ਨਾਂ ਦਾ ਇੱਕ ਭਾਰਤੀ ਮੂਲ ਦਾ ਜਿਹੜਾ ਬੰਦਾ ਉਹਨੂੰ ਗ੍ਰਿਫਤਾਰ ਕੀਤਾ ਤੇ ਇਸ ਬੰਦੇ ਨੂੰ DHS ਵੱਲੋਂ ਗੈਰ ਕਾਨੂੰਨੀ ਪ੍ਰਵਾਸੀ ਦੱਸਿਆ ਗਿਆ। ਇਹ ਗ੍ਰਿਫਤਾਰੀ ਜਿਹੜੀ ਆ ਉਹ ਇੱਕ 28 ਅਪ੍ਰੈਲ 2026 ਨੂੰ ਇੱਕ ਘਟਨਾ ਵਾਪਰੀ ਸੀ, ਜਿਹਦੇ ਵਿੱਚ ਇੱਕ 4 ਸਾਲਾਂ ਦਾ ਬੱਚਾ ਉਹਨੂੰ ਟੱਕਰ ਮਾਰ ਦਿੱਤੀ ਸੀ। ਬੜਾ ਗੰਭੀਰ ਸੜਕ ਹਾਦਸਾ ਵਾਪਰ ਗਿਆ ਸੀ ਤੇ ਉਸ ਤੋਂ ਬਾਅਦ ਇਹ ਜਿਹੜਾ ਅਮਨ ਕੁਮਾਰ ਆ ਉਹ ਭੱਜ ਗਿਆ ਸੀ ਟੱਕਰ ਮਾਰਨ ਤੋਂ ਬਾਅਦ। ਤੇ ਹਿੱਟ ਐਂਡ ਰਨ ਦੇ ਜਿਹੜੇ ਚਾਰਜਸ ਨੇ ਉਹ ਵੀ ਲਾਏ ਗਏ ਨੇ, ਫੈਲਨੀ ਹਿੱਟ ਐਂਡ ਰਨ ਦੇ ਦੋਸ਼ ਲਾਏ ਗਏ ਨੇ। ਤੇ DHS ਨੇ ਦੱਸਿਆ ਵੀ ਬਾਅਦ ਦੇ ਵਿੱਚ ਉਸ ਨੂੰ ਸਥਾਨਕ ਹਿਰਾਸਤ ਦੇ ਵਿੱਚ ਤਾਂ ਰਿਹਾ ਕਰ ਦਿੱਤਾ ਗਿਆ ਸੀ। 13 ਮਈ ਦੀ ਗੱਲ ਹੈ ਜਦੋਂ ਫ੍ਰੈਜ਼ਨੋ ਕਾਉਂਟੀ ਦੇ ਕੈਲੀਫੋਰਨੀਆ ਸੁਪੀਰੀਅਰ ਕੋਰਟ ਦੇ ਬਾਹਰ ਉਸ ਨੂੰ ਆਈਸ ਨੇ ਮੁੜ ਗ੍ਰਿਫਤਾਰ ਕਰ ਲਿਆ। ਤੇ ਇਸ ਮਾਮਲੇ ਦੇ ਵਿੱਚ ਕਾਰਜਕਾਰੀ ਸਕੱਤਰ ਨੇ ਜਿਹੜੇ ਲੌਰਨ ਬਿਸ, ਉਹਨਾਂ ਨੇ ਕੈਲੀਫੋਰਨੀਆ ਦੀ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਦੀ ਆਲੋਚਨਾ ਕੀਤੀ ਤੇ ਕਿਹਾ ਵੀ ਸਥਾਨਕ ਅਧਿਕਾਰੀਆਂ ਨੇ ਇਸ ਅਪਰਾਧੀ ਬੰਦੇ ਨੂੰ ਪਹਿਲਾਂ ਫੜਿਆ ਤੇ ਬਾਅਦ ਦੇ ਵਿੱਚ ਉਹਨੂੰ ਛੱਡ ਦਿੱਤਾ ਵੀ ਉਹ ਮੁੜ ਸੜਕਾਂ ਤੇ ਉੱਤੇ ਆ ਸਕੇ ਤੇ ਹਾਦਸਿਆਂ ਨੂੰ ਅੰਜਾਮ ਦੇ ਸਕੇ। ਸੋ ਉਹ ਕਹਿੰਦੇ ਕਿ ਹੁਣ ਫੈਡਰਲ ਜਿਹੜੇ ਇਮੀਗ੍ਰੇਸ਼ਨ ਡਿਟੇਨਰ ਆ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਵੀ ਸਾਡੇ ਨਾਲ ਸਹਿਯੋਗ ਕਰੋ ਤੁਸੀਂ, ਕੈਲੀਫੋਰਨੀਆ ਦੀਆਂ ਜਿੰਨੀਆਂ ਵੀ ਏਜੰਸੀਜ਼ ਨੇ। ਸੋ ਹੁਣ ਇਹ ਰੌਬ ਬੌਂਟਾ ਨੂੰ ਭੇਜੇ ਗਏ ਇੱਕ ਪੱਤਰ ਦਾ ਵੀ ਜ਼ਿਕਰ ਹੈ, ਜਿਹਦੇ ਵਿੱਚ ਦੱਸਿਆ ਗਿਆ ਸੀਗਾ ਵੀ ਜਿੰਨੇ ਵੀ ਲੋਕ ਨੇ ਇਸ ਤਰੀਕੇ ਦੇ ਨਾਲ ਰਹਿ ਰਹੇ ਨੇ ਤੇ ਜਿਹੜੇ ਵੱਖ-ਵੱਖ ਕ੍ਰਿਮੀਨਲ ਮਾਮਲਿਆਂ ਦੇ ਵਿੱਚ ਲੜੀਂਦੇ ਨੇ, ਉਹਨਾਂ ਨੂੰ ਤੁਸੀਂ ਪ੍ਰੋਟੈਕਟ ਨਾ ਕਰੋ, ਉਹਨਾਂ ਨੂੰ ਕਾਨੂੰਨ ਦੇ ਹਵਾਲੇ ਕਰੋ। ਹੁਣ ਅਮਨ ਕੁਮਾਰ ਆ ਜਿਹੜਾ ਦੱਸਿਆ ਗਿਆ ਕਿ ਇਹਨੇ 4 ਸਾਲਾ ਬੱਚੇ ਨੂੰ ਸੱਟ ਮਾਰੀ ਸੀ। ਬੱਚੇ ਦੀ ਜਿਹੜੀ ਹਾਲਤ ਆ ਉਹ ਠੀਕ ਆ। ਹਾਦਸੇ ਤੋਂ ਬਾਅਦ ਤੁਰੰਤ ਬਾਅਦ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਸੀ, ਪਰ ਉਹਦੀ ਹਾਲਤ ਜਿਹੜੀ ਸਥਿਰ ਆ। ਤਾਜ਼ਾ ਰਿਪੋਰਟਾਂ ਦੇ ਮੁਤਾਬਕ ਉਹਦੀ ਜਾਨ ਵੀ ਬਚ ਜਾਣੀ ਆ। ਪਰ ਇਹ ਬੰਦਾ ਦੇਖੋ ਕਿ ਮਾੜਾ ਜਿਹਾ ਆਪਾਂ ਹਾਦਸਾ ਹੋ ਜਾਏ ਤਾਂ ਆਪਾਂ ਉੱਥੇ ਹੀ ਖੜ ਜਾਂਦੇ ਆ। ਲਾਇਸੈਂਸ ਲੈਣ ਵੇਲੇ ਸਭ ਤੋਂ ਪਹਿਲਾਂ ਤੇ ਜ਼ਰੂਰੀ ਗੱਲ ਇਹ ਪੁੱਛੀ ਤੇ ਦੱਸੀ ਜਾਂਦੀ ਹੈ ਵੀ ਤੁਸੀਂ ਜੇ ਇਸ ਤਰ੍ਹਾਂ ਦਾ ਹਾਦਸਾ ਹੋ ਗਿਆ ਤੁਸੀਂ ਕੀ ਕਰੋਗੇ। ਉਹ ਸਵਾਲ ਆਉਂਦਾ ਤੇ ਉਸ ਸਵਾਲ ਨੂੰ ਤੁਸੀਂ ਇਹ ਕਹਿ ਕੇ ਸਹੀ ਹੁੰਦਾ ਉਹ ਸਵਾਲ ਕਿ ਜੇਕਰ ਹਾਦਸਾ ਹੋ ਗਿਆ ਕਿਸੇ ਵੀ ਤਰ੍ਹਾਂ ਦਾ, ਮੈਂ ਉੱਥੇ ਭੱਜੂਗਾ ਨਹੀਂ ਕਿਸੇ ਵੀ ਤਰੀਕੇ ਦੇ ਨਾਲ ਤੇ ਮੈਂ ਉਹਨੂੰ ਕੋਆਪਰੇਟ ਕਰੂੰਗਾ। ਜੇ ਉਹ ਬੰਦਾ ਉੱਥੇ ਨਾ ਪਹੁੰਚਿਆ ਤਾਂ ਮੈਂ ਉਹਦੀ ਕਾਰ ਦੇ ਵਿੱਚ ਟੱਕਰ ਮਾਰੀ ਹੋਈ, ਉਹਦੀ ਕਾਰ ਪਾਰ ਕੀਤੀ ਹੋਈ ਤੇ ਮੈਂ ਆਪਣਾ ਨੰਬਰ ਛੱਡ ਕੇ ਜਾਊਂਗਾ। ਇਸ ਤਰ੍ਹਾਂ ਦੇ ਆਪਾਂ ਨੂੰ ਸਵਾਲ ਪੁੱਛੇ ਜਾਂਦੇ ਨੇ, ਪਰ ਪਤਾ ਨਹੀਂ ਕਿਸ ਤਰ੍ਹਾਂ ਦੇ ਲਾਇਸੈਂਸ ਲੈਂਦੇ ਨੇ ਲੋਕ ਤੇ ਕਿਸ ਤਰ੍ਹਾਂ ਦੀਆਂ ਜਾਣਕਾਰੀਆਂ ਲੈਂਦੇ ਨੇ ਕਿ ਇਸ ਤਰ੍ਹਾਂ ਦੇ ਹਾਦਸੇ ਕਰ ਜਾਂਦੇ ਨੇ। ਅੱਜ ਆਪਾਂ ਨੂੰ ਜੇ ਖਬਰ ਮਾੜੀ ਲੱਗਦੀ ਤਾਂ ਆਪਾਂ ਇੱਕ ਪਲ ਦੇ ਲਈ ਇਹ ਸੋਚ ਕੇ ਦੇਖੀਏ ਕਿ ਜੇ ਇਸ 4 ਸਾਲਾ ਬੱਚੇ ਦੀ ਥਾਂ ਤੇ ਸਾਡਾ ਬੱਚਾ ਹੁੰਦਾ ਤਾਂ ਕੀ ਸਾਡਾ ਫਿਰ ਵੀ ਇਹੀ ਨਜ਼ਰੀਆ ਹੁੰਦਾ ਜੀ। ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਕਿਹਾ ਵੀ ਕੈਲੀਫੋਰਨੀਆ ਪਹਿਲੀ ਸਟੇਟ ਆ ਜਿਹਦੇ ਵਿੱਚ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਆ, ਜੋ ਕਿ ਆਪਣੇ ਵਰਕਰਸ ਨੂੰ ਤੇ ਜਿਹੜੇ ਸਮਾਲ ਬਿਜ਼ਨਸ ਓਨਰਸ ਆ ਉਹਨਾਂ ਨੂੰ ਤਿਆਰ ਕਰੂਗੀ ਵੱਖ-ਵੱਖ ਕਲਾਸਿਸ ਦੇ ਰਾਹੀਂ, ਵੱਖ-ਵੱਖ ਇਨਫੋਰਮੇਸ਼ਨ ਦੇ ਕੇ, ਤਾਂ ਕਿ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਡਿਸਟਰਪਸ਼ਨ ਹੋਣੀ ਆ
ਆਉਣ ਵਾਲੇ ਸਾਲਾਂ ਦੇ ਵਿੱਚ ਉਹਦਾ ਜਿਹੜਾ ਅਸਰ ਆ ਘੱਟ ਪਵੇ। ਸੋ ਪਹਿਲੀ ਸਟੇਟ ਕੈਲੀਫੋਰਨੀਆ 'ਚ ਹੋ ਗਈ ਜਿੱਥੇ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਆ ਤੇ ਜਿਹਦੇ ਮੁਤਾਬਕ ਕੈਲੀਫੋਰਨੀਆ ਨੂੰ ਜਿਹੜੇ ਆਪਣੇ ਵਰਕਰਸ ਆ, ਸਮਾਲ ਬਿਜ਼ਨੈਸਸ ਆ, ਕਮਿਊਨਿਟੀਜ਼ ਫॉर द ਇਕਨੋਮਿਕ ਡਿਸਰਪਸ਼ਨ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਜੋ ਉਹ ਵਰਕਫੋਰਸ ਦੇ ਲਈ ਕੰਮ ਆਊਗੀ। ਸੋ ਇਸ ਆਰਡਰ ਦੇ ਮੁਤਾਬਕ ਸਟੇਟ ਏਜੰਸੀਜ਼, ਲੇਬਰ ਐਕਸਪਰਟਸ, ਇਕੋਨੋਮਿਸਟ, ਯੂਨੀਵਰਸਿਟੀਜ਼ ਤੇ ਇੰਡਸਟਰੀ ਲੀਡਰਸ ਇਹ ਨਵੀਂ ਪਾਲਿਸੀਜ਼ ਡਿਵੈਲਪ ਕਰਨਗੇ, ਡਾਟਾ ਵੀ ਇਕੱਠਾ ਕਰਨਗੇ ਤੇ ਅਰਲੀ ਜਿਹੜੇ ਵਾਰਨਿੰਗ ਸਾਈਨਸ ਆ ਤੇ ਕੀ ਹੋਣ ਜਾ ਰਿਹਾ ਹੈ ਉਹਨਾਂ ਨੂੰ ਆਇਡੈਂਟੀਫਾਈ ਕਰੂਗੇ ਤਾਂ ਕਿ ਵਰਕਫੋਰਸ ਦੀ ਡਿਸਟਰਪਸ਼ਨ ਨਾ ਹੋਵੇ। ਤੇ ਕਹਿੰਦੇ ਭਈ ਮੈਂ ਚਾਹਨਾ ਹੈ ਵੀ ਕੈਲੀਫੋਰਨੀਆ ਦਾ ਹਰ ਇੱਕ ਬਸ਼ਿੰਦਾ ਜੋ ਆ ਉਹ ਇਸ ਟੇਬਲ ਦੇ ਉੱਤੇ ਬੈਠਣ ਦੇ ਲਈ ਕਾਮਯਾਬ ਹੋਵੇ ਤਾਂ ਕਿ ਆਪਾਂ ਉਹਨਾਂ ਨੂੰ ਟ੍ਰੇਨ ਕਰ ਸਕੀਏ, ਉਹ ਕਿਸੇ ਤਰ੍ਹਾਂ ਦੀ ਜਿਹੜੀ ਜੌਬਸ ਆ ਉਹ ਨਾ ਲੂਜ਼ ਕਰ ਸਕਣ। ਜੀ, ਅਗਲੀ ਜਿਹੜੀ ਖਬਰ ਆ ਉਹ ਕੈਨੇਡਾ ਦੇ ਨਾਲ ਜੁੜੀ ਹੋਈ ਹੈ। ਕੈਨੇਡਾ ਦੇ ਵਿੱਚ ਆਪਣੇ ਲੋਕ ਬਹੁਤ ਜ਼ਿਆਦਾ ਟਰੈਵਲ ਕਰਦੇ ਨੇ, ਟਰੈਵਲ ਦੇ ਨਾਲ ਇਹ ਖਬਰ ਜੁੜੀ ਹੋਈ ਆ। ਕੈਨੇਡਾ ਦੀ ਪੁਲਿਸ ਨੇ ਹਵਾਈ ਅੱਡਿਆਂ ਤੇ ਜਿਹੜੇ ਯਾਤਰੀਆਂ ਦੇ ਸੂਟਕੇਸ ਆ ਉਹਨਾਂ ਦੇ ਟੈਗ ਤੇ ਲੇਬਲ ਹੋਰ ਸੂਟਕੇਸਾਂ ਦੇ ਨਾਲ ਬਦਲ ਕੇ ਨਸ਼ੇ ਭੇਜਣ ਵਾਲੇ ਇੱਕ ਗਰੋਹ ਨੂੰ ਜਿਹੜਾ ਉਹ ਗ੍ਰਿਫਤਾਰ ਜਾਂ ਬੇਨਕਾਬ ਕੀਤਾ। ਇਹ ਨਸ਼ੇ ਅਜਿਹੇ ਮੁਲਕਾਂ ਦੇ ਵਿੱਚ ਭੇਜੇ ਜਾਂਦੇ ਨੇ ਜਿੱਥੇ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਇਸ ਧੰਦੇ ਦਾ ਪਰਦਾਫਾਸ਼ ਹੋਣ ਦੇ ਨਾਲ 17 ਭੋਲੇ ਭਾਲੇ ਯਾਤਰੀ ਮੌਤ ਦੀਆਂ ਸਜ਼ਾਵਾਂ ਤੋਂ ਬਚ ਕੇ ਘਰਾਂ ਨੂੰ ਪਰਤੇ ਨੇ। ਕੈਨੇਡਾ ਦੀ ਸੀਟੀਵੀ ਦੀ ਇੱਕ ਜਿਹੜੀ ਉਹਨਾਂ ਨੇ ਪ੍ਰੋਜੈਕਟ W5 ਦੇ ਤਹਿਤ ਅਦਾਲਤੀ ਸੁਣਵਾਈ ਤੇ ਪੁਲਿਸ ਦੀਆਂ ਗੁਪਤ ਫਾਈਲਾਂ ਤੱਕ ਪਹੁੰਚ ਬਣਾਉਣ ਤੋਂ ਬਾਅਦ ਇਸ ਦਾ ਖੁਲਾਸਾ ਕੀਤਾ, ਇੱਕ ਰਿਪੋਰਟ ਤਿਆਰ ਕੀਤੀ ਹੈ। ਕਹਿੰਦੇ ਕਿ ਪਿਛਲੇ ਸਾਲ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੁਲਿਸ ਨੇ ਉੱਥੇ ਕੰਮ ਕਰਦੇ 6 ਜਣਿਆਂ ਨੂੰ ਗ੍ਰਿਫਤਾਰ ਕੀਤਾ। ਬੇਸ਼ੱਕ ਹਵਾਈ ਅੱਡੇ ਤੇ 3000 ਸੀਸੀਟੀਵੀ ਕੈਮਰੇ ਲੱਗੇ ਹੋਏ ਸੀਗੇ, ਪਰ ਇਸ ਧੰਦੇ ਦੇ ਵਿੱਚ ਸ਼ਾਮਲ ਮੁਲਾਜ਼ਮਾਂ ਨੇ ਸੂਟਕੇਸਾਂ ਦੇ ਟੈਗ ਬਦਲਣ ਦੇ ਲਈ ਕੈਮਰਿਆਂ ਤੋਂ ਓਲੇ ਵਾਲੀਆਂ ਥਾਵਾਂ ਲੱਭੀਆਂ ਹੋਈਆਂ ਸਨ। ਉਹਨਾਂ ਦਾ ਸ਼ਿਕਾਰ ਬਣੇ ਕੁਝ ਭੋਲੇ ਭਾਲੇ ਲੋਕ ਵੱਖ-ਵੱਖ ਥਾਈਂ ਫੜੇ ਗਏ, ਜਿਨ੍ਹਾਂ ਦੇ ਵਿੱਚੋਂ 17 ਨੂੰ ਕਈ ਮਹੀਨਿਆਂ ਦੀ ਪੁੱਛ ਪੜਤਾਲ ਅਤੇ ਤਸੀਹੇ ਦੇਣ ਮਗਰੋਂ ਬੇਗੁਨਾਹੀ ਸਾਬਤ ਹੋਣ ਤੇ ਛੱਡਿਆ ਗਿਆ। ਮੀਡੀਆ ਅਦਾਰੇ ਤੇ ਹਵਾਈ ਅੱਡਾ ਸੁਰੱਖਿਆ ਅਧਿਕਾਰੀਆਂ ਨੇ ਯਾਤਰੀਆਂ ਨੂੰ ਚੌਕਸ ਕੀਤਾ ਕਿ ਉਹ ਆਪਣੇ ਸੂਟਕੇਸਾਂ ਨੂੰ ਟੈਗ ਲਗਾਉਣ ਤੋਂ ਬਾਅਦ ਉਸ ਦੀ ਵੀਡੀਓ ਬਣਾਉਣ ਅਤੇ ਕੁਝ ਤਸਵੀਰਾਂ ਖਿੱਚ ਕੇ ਉਹਨਾਂ ਨੂੰ ਮੰਜ਼ਿਲ ਤੇ ਪਹੁੰਚਾਉਣ ਤੱਕ ਜ਼ਰੂਰ ਜਿਹੜਾ ਉਹ ਸੰਭਾਲ ਕੇ ਰੱਖਣ। ਸੋ ਇਹ ਬੜੀ ਵੱਡੀ ਗੱਲ ਆ। ਮੰਨ ਲਓ ਤੁਸੀਂ ਆਮ ਇਨਸਾਨ ਹੋ, ਤੁਸੀਂ ਇਨੋਸੈਂਟ ਹੋ ਕਿਸੇ ਮਾਮਲੇ ਦੇ ਵਿੱਚ, ਤੁਹਾਡੇ ਇਸ ਤਰ੍ਹਾਂ ਸਫ਼ਰ ਦੇ ਦੌਰਾਨ ਟੈਗ ਬਦਲ ਦਿੱਤੇ ਜਾਣ ਤੇ ਬਾਅਦ ਦੇ ਵਿੱਚ ਪਤਾ ਲੱਗੇ ਜਿੱਥੇ ਤੁਸੀਂ ਹਵਾਈ ਅੱਡੇ ਤੇ ਉਤਰੇ ਆ ਉੱਥੇ ਕਹਿ ਦੇਣ ਕਿ ਫਲਾਣੇ ਪਾਸਪੋਰਟ ਵਾਲਾ ਬੰਦਾ ਸਾਡੇ ਕੋਲ ਆ ਜੇ ਪਹਿਲਾਂ, ਤੇ ਤੁਸੀਂ ਜਾਣਾ ਹੋਵੇ ਪਿੰਡ ਦੇ ਵਿੱਚ ਕੋਈ ਜਾਂ ਪੰਜਾਬ ਦੇ ਵਿੱਚ ਕੋਈ ਕੰਮਕਾਰ ਕਰਨ, ਕੋਈ ਵਿਆਹ ਸਾਹ ਕਰਨ ਜਾਂ ਕੋਈ ਹੋਰ ਖੁਸ਼ੀ ਗਮੀ ਦਾ ਕੋਈ ਮਾਹੌਲ ਹੋਵੇ, ਪਰ ਤੁਹਾਨੂੰ ਇਸ ਤਰ੍ਹਾਂ ਉਲਝਾ ਲੈਣ। 17 ਬੰਦੇ ਕਹਿੰਦੇ ਭੋਲੇ ਭਾਲੇ ਯਾਤਰੀ ਆ ਜਿਹੜੇ ਇਸ ਤਰ੍ਹਾਂ ਦੀਆਂ ਸਖਤ ਸਜ਼ਾਵਾਂ, ਜਿਨ੍ਹਾਂ ਦੇ ਵਿੱਚੋਂ ਮੌਤ ਦੀਆਂ ਸਜ਼ਾਵਾਂ ਵੀ ਹੋ ਸਕਦੀਆਂ ਸੀ, ਉਹਨਾਂ ਦਾ ਕਸੂਰ ਕੋਈ ਨਹੀਂ ਸੀ। ਉਹਨਾਂ ਦੇ ਬੈਗਾਂ ਦੇ ਟੈਗ ਬਦਲ ਦਿੱਤੇ ਗਏ ਤੇ ਟੈਗ ਬਦਲ ਕੇ ਉਹਨਾਂ ਦੇ ਟੈਗ ਉੱਥੇ ਲਾ ਦਿੱਤੇ ਗਏ ਜਿਨ੍ਹਾਂ ਦੇ ਵਿੱਚ ਨਸ਼ਾ ਸੀਗਾ, ਖੇਪਾਂ ਸੀਗੀਆਂ। ਹੁਣ ਤੁਸੀਂ ਇਹ ਸੋਚੋ ਵੀ ਜੇ ਕਿਤੇ ਰੱਬ ਨਾ ਕਰੇ ਕੋਈ ਦੁਬਈ ਵਰਗੇ ਮੁਲਕ ਦੇ ਵਿੱਚ ਬੰਦਾ ਕਿਤੇ ਇਸ ਤਰ੍ਹਾਂ ਗਲਤ ਟੈਗ ਨਾਲ ਉਤਰ ਗਿਆ ਤੇ ਉੱਥੇ ਉਤਰ ਕੇ ਉਹਦਾ ਬਚਣਾ ਅਸੰਭਵ ਹੀ ਹੈ ਇੱਕ ਤਰੀਕੇ ਦੇ ਨਾਲ। ਸੋ ਇਸ ਤਰ੍ਹਾਂ ਦੀਆਂ ਠੱਗੀਆਂ ਠੋਰੀਆਂ ਕੈਨੇਡਾ ਦੇ ਵਿੱਚ ਵੱਜ ਰਹੀਆਂ ਨੇ। 3000 ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਜੇ ਕਿਸੇ ਦਾ ਲੱਗੇਜ, ਕਿਸੇ ਦਾ ਸਮਾਨ ਸੁਰੱਖਿਅਤ ਨਹੀਂ ਤਾਂ ਹੋਰ ਫਿਰ ਪ੍ਰਮਾਤਮਾ ਆਪ ਉਤਰ ਕੇ ਤੇ ਇੱਥੇ ਰਾਖੀ ਕਰਨ ਨੂੰ ਰਿਹਾ ਲੋਕਾਂ ਦੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਜੁਬਾ ਸਿਟੀ ਦੇ ਵਿੱਚ ਜਿਹੜੀ ਜੁਬਾ ਸਿਟੀ ਦੀ ਸਿਟੀ ਕਾਉਂਸਲ ਆ ਉਹ ਕੋਸ਼ਿਸ਼ ਕਰ ਰਹੀ ਆ ਵੀ ਪਾਣੀ ਦੇ ਜਿਹੜੇ ਰੇਟ ਆ ਉਹ 50% ਤੱਕ ਵਧਾਏ ਜਾਣ। ਤੇ ਉੱਥੋਂ ਸਾਡੇ ਨਾਲ ਜਿਹੜੇ ਇੱਕ ਕੈਂਡੀਡੇਟ ਵੀ ਸਿਟੀ ਕਾਉਂਸਲ ਦੇ ਲਈ ਇੱਕ ਵਾਰੀ ਖੜੇ ਸੀ, 2 ਵਾਰ ਆਈ ਥਿੰਕ, ਉਹਨਾਂ ਨੇ ਆ ਕੇ ਸਾਰੇ ਸਰੋਤਿਆਂ ਨੂੰ ਦੱਸਿਆ ਵੀ ਸੀ, ਪਰ ਆਪਣੇ ਲੋਕ ਬੜੇ ਢਿੱਲੇ ਰਹਿੰਦੇ ਹੈਗੇ ਆ। ਜਿੱਥੇ ਕਿਤੇ ਆਪਣੇ ਹੱਕ ਦੀ ਗੱਲ ਕਰਨੀ ਹੁੰਦੀ ਆ ਤੁਸੀਂ ਉੱਥੇ ਜਾਂਦੇ ਨਹੀਂ, ਮੁੜ ਕੇ ਫਿਰ ਸਾਰਾ ਕੁਝ ਆਲਾ ਦੁਆਲਾ ਦੇਖਦੇ ਆ। ਫਿਰ ਕਹਿੰਦੇ ਵੀ 100 ਦੇ ਕਰੀਬ ਯੂਬਾ ਸਿਟੀ ਦੇ ਜਿਹੜੇ ਰੈਜ਼ੀਡੈਂਟ ਸੀਗੇ ਉਹ ਸਿਟੀ ਕਾਉਂਸਲ ਦੀ ਮੀਟਿੰਗ ਦੇ ਵਿੱਚ ਗਏ। ਵਾਟਰ ਤੇ ਵੇਸਟ ਵਾਟਰ ਜਿਹੜੇ ਰੇਟ ਆ ਉਹ ਵਧਣੇ ਹੈਗੇ ਆ। ਇਹ ਮੀਟਿੰਗ ਟਿਊਜ਼ਡੇ ਨੂੰ ਸੀਗੀ ਤੇ ਉਹਦੇ ਵਿੱਚ ਬਹੁਤ ਸਾਰਿਆਂ ਨੇ ਨੈਗੇਟਿਵ ਕਮੈਂਟ ਵੀ ਕੀਤੇ ਸਿਟੀ ਦੇ ਮੇਅਰ, ਵਾਈਸ ਮੇਅਰ ਤੇ ਕੌਂਸਲ ਮੈਂਬਰ ਦੇ ਅਗੇਂਸਟ, ਪਰ ਉਹਨਾਂ ਦੇ ਕੋਈ ਅਸਰ ਨਹੀਂ ਹੋਇਆ ਤੇ ਉਹਨਾਂ ਨੇ ਜਿਹੜਾ ਆ ਪ੍ਰੋਪੋਜੀਸ਼ਨ 218 ਨੂੰ ਪਾਸ ਕਰ ਦਿੱਤਾ, ਜਿਹਦੇ ਮੁਤਾਬਕ ਹੁਣ ਯੂਬਾ ਸਿਟੀ ਦੇ ਵਿੱਚ ਜਿਹੜੇ ਤੁਹਾਡੇ ਯੂਟਿਲਿਟੀ ਦੇ ਰੇਟਸ ਆ ਉਹ ਕੇਸ ਬਾਈ ਕੇਸ 50% ਤੱਕ ਵਧਣਗੇ। ਇਹ 5 ਸਾਲਾਂ ਤੱਕ ਇਹ ਜਿਹੜੇ ਆ ਰੇਟ ਵਧਣਗੇ। ਜੀ ਜੀ ਜੀ, ਬਿਲਕੁਲ। ਅਗਲੀ ਜਿਹੜੀ ਖਬਰ ਆ ਉਹ ਇਸ ਟਾਈਮ ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਕਈ ਜਿਹੜੇ ਹਿੱਸੇ ਨੇ ਉੱਥੇ ਇਸ ਟਾਈਮ ਅੱਗ ਦੇ ਕਰਕੇ ਨਦਰਨ ਇਲਾਕੇ ਖਾਸ ਕਰਕੇ ਉੱਥੇ ਜਿਹੜੀ ਅੱਗ ਦੀਆਂ ਖਬਰਾਂ ਨੇ ਉਹ ਆ ਰਹੀਆਂ ਨੇ ਤੇ ਉਧਰ ਪੈਲੀਸੇਡਸ ਵਾਈਲਡ ਫਾਇਰ ਜਿਹੜੀ ਮਾਮਲਾ ਉਹਦੀ ਵੀ ਜਾਂਚ ਚੱਲ ਰਹੀ ਹੈ। ਪ੍ਰੋਸੀਕਿਊਟਰਾਂ ਨੇ ਇਸ ਮਾਮਲੇ ਦੇ ਵਿੱਚ ਦਾਅਵਾ ਕੀਤਾ ਵੀ ਸ਼ੱਕੀ ਵਿਅਕਤੀ ਨੇ ਅੱਗ ਲੱਗਣ ਤੋਂ ਪਹਿਲਾਂ ਵੀ ਕੁਝ ਗੁੱਸਾ ਜਿਹੜਾ ਉਹ ਜਤਾਇਆ ਸੀਗਾ ਤੇ ਗਵਾਹਾਂ ਦੇ ਜਿਹੜੇ ਬਿਆਨ ਨੇ ਉਹ ਵੀ ਜਾਂਚ ਦੇ ਵਿੱਚ ਜਿਹੜੇ ਨੇ ਉਹ ਰੱਖੇ ਗਏ ਨੇ। ਸੋ ਇਸ ਟਾਈਮ ਦੱਸਿਆ ਜਾ ਰਿਹਾ ਕਿ ਕੈਲੀਫੋਰਨੀਆ ਦੇ ਨਦਰਨ ਇਲਾਕਿਆਂ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਵੀ
ਕਈ ਇਲਾਕੇ ਨੇ, ਲਾਸ ਐਂਜਲਸ ਦੇ ਇਲਾਕੇ ਨੇ, ਸਿਮੀ ਵੈਲੀ ਦੇ, ਜਿੱਥੇ ਸੈਂਡੀ ਫਾਇਰ ਨਾਮ ਦੀ ਜਿਹੜੀ ਭਿਆਨਕ ਜੰਗਲੀ ਅੱਗ ਆ ਜਿਹੜੀ ਤੇਜ਼ੀ ਦੇ ਨਾਲ ਫੈਲ ਰਹੀ ਆ। ਇਸ ਟਾਈਮ ਦੀ ਖਬਰ ਇਹ ਕਹਿ ਰਹੀ ਆ ਵੀ ਸੈਂਕੜੇ ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਨੇ। ਤੇਜ਼ ਹਵਾਵਾਂ ਕਰਕੇ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਤੇ 200 ਤੋਂ ਵੱਧ ਜਿਹੜੇ ਫਾਇਰ ਫਾਈਟਰ ਨੇ ਮੌਕੇ ਤੇ ਤੈਨਾਤ ਨੇ ਤੇ ਕਈ ਘਰ ਤੇ ਬਿਜਲੀ ਲਾਈਨਾਂ ਇਸ ਵੇਲੇ ਖਤਰੇ ਦੇ ਵਿੱਚ ਨੇ। ਸੋ ਇੱਥੇ ਸਭ ਤੋਂ ਵੱਡੀ ਗੱਲ ਇਹ ਆ ਵੀ ਇਸ ਵੇਲੇ ਮੌਸਮ ਜਿਹੜਾ ਉਹ ਸੁੱਕਾ ਹੋ ਜਾਂਦਾ, ਆਪਾਂ ਨੂੰ ਪਤਾ ਹੈ ਖੁਸ਼ਕ ਹੋ ਜਾਂਦਾ ਤੇ ਬਹੁਤ ਸਾਰੀ ਜਿਹੜੀ ਸੁੱਕੀ ਘਾਹ ਉਹਨੂੰ ਅੱਗ ਜਿਹੜੀ ਆ ਉਹ ਬਰੂਦ ਦੇ ਵਾਂਗੂ ਫੈਲਦੀ ਆ ਤੇ ਜੰਗਲੀ ਇਲਾਕਿਆਂ 'ਚ ਤਾਂ ਸਗੋਂ ਅੱਗ ਲੱਗਣ ਦਾ ਹੋਰ ਵੀ ਖਤਰਾ ਵੱਧ ਗਿਆ। ਮੌਸਮ ਵਿਭਾਗ ਨੇ ਕਈ ਹੋਰ ਇਲਾਕੇ ਵੀ ਇਹਦੇ ਵਿੱਚ ਸ਼ਾਮਲ ਕੀਤੇ ਨੇ ਜਿੱਥੇ ਅੱਗ ਫੈਲਣ ਦਾ ਜਾਂ ਫਿਰ ਲੱਗਣ ਦਾ ਖਤਰਾ ਬਰਕਰਾਰ ਹੈ ਜੀ। ਬੇਕਰਸਫੀਲਡ ਦੇ ਵਿੱਚ 3 ਜਿਹੜੇ ਬਿਜ਼ਨੈਸਸ ਆ ਉੱਥੇ ਉਹਨਾਂ ਦੇ ਕਲਰਕ ਨੂੰ ਜਿਹੜਾ ਅਰੈਸਟ ਕੀਤਾ ਗਿਆ ਆ ਕਿਉਂਕਿ ਇੱਕ ਜਿਹੜਾ ਡੀਕੋਏ ਸਟਿੰਗ ਸੈਟਅਪ ਕੀਤਾ ਗਿਆ ਸੀ ਪੁਲਿਸ ਵੱਲੋਂ ਕਿਉਂਕਿ ਉਹ ਛੋਟੇ ਬੱਚਿਆਂ ਨੂੰ ਜਿਹੜੀ ਅਲਕੋਹਲ ਆ ਉਹ ਸੈਲ ਕਰ ਰਹੇ ਸੀ, ਜਿਹੜੇ 18 ਸਾਲ ਤੋਂ ਥੱਲੇ ਹੈਗੇ ਆ, ਮਾਈਨਰ ਨੂੰ ਜਿਹੜੀ ਅਲਕੋਹਲ ਸੈਲ ਕਰ ਰਹੇ ਸੀ। ਜਿਹੜੀ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਦਾ ਮਾਈਨਰ ਡੀਕੋਏ ਆਪਰੇਸ਼ਨ ਹੋਇਆ ਹੈਗਾ। ਪੁਲਿਸ ਡਿਪਾਰਟਮੈਂਟ ਨੇ ਦੱਸਿਆ ਵੀ ਮਈ 15 ਨੂੰ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਨੇ ਤੇ 22 ਡਿਟੈਕਟਿਵਸ ਨੇ ਨਾਲ ਕੈਲੀਫੋਰਨੀਆ ਡਿਪਾਰਟਮੈਂਟ ਆਫ ਅਲਕੋਹਲਿਕ ਬੇਵਰੇਜਸ ਕੰਟਰੋਲ ਦੇ ਨਾਲ ਰਲ ਕੇ ਮਾਈਨਰ ਡੀਕੋਏ ਆਪਰੇਸ਼ਨ ਕੀਤਾ, ਜਿਹਦੇ ਵਿੱਚ 3 ਬਿਜ਼ਨੈਸਸ ਜੋ ਆ ਉਹਨਾਂ ਦੇ ਕਲਰਕ ਅਰੈਸਟ ਕੀਤੇ ਗਏ ਜੋ 21 ਸਾਲਾਂ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਰਾਬ ਵੇਚ ਰਹੇ ਸੀ। ਸੋ ਉਹਨਾਂ ਨੂੰ ਹੁਣ ਫਾਈਨ ਵੀ ਹੋਊਗਾ, ਜੇ ਕਿਸੇ ਦਾ ਇਮੀਗ੍ਰੇਸ਼ਨ ਸਟੇਟਸ ਸਹੀ ਨਹੀਂ ਤੇ ਉਹ ਵੀ ਵੱਡੀ ਪ੍ਰੋਬਲਮ ਹੋਊਗੀ। ਸੋ ਇਹਨਾਂ ਬਿਜ਼ਨੈਸਸ ਦੇ ਵਿੱਚ ਰੋਜ਼ਡੇਲ ਪੈਟਰੋਮਾਰਟ ਜੋ ਕਿ ਰੋਜ਼ਡੇਲ ਹਾਈਵੇ ਦੇ ਉੱਤੇ ਆ, ਇੱਕ 7-Eleven ਕਨਵੀਨੀਅੰਸ ਸਟੋਰ ਜੋ 9600 ਬਿਮਹਾਲ ਰੋਡ ਦੇ ਉੱਤੇ ਆ ਤੇ ਇਸੇ ਤਰ੍ਹਾਂ ਰੋਜ਼ਡੇਲ ਸ਼ੈਵਰਨ ਜੋ 9700 ਰੋਜ਼ਡੇਲ ਹਾਈਵੇ ਦੇ ਉੱਤੇ ਹੈਗਾ ਆ। ਸੋ ਇੱਥੋਂ ਜਿਹੜੇ 3 ਕਲਰਕ ਸੀ ਉਹ ਉਹਨਾਂ ਨੇ ਅਰੈਸਟ ਕੀਤੇ ਜੋ ਅੰਡਰ ਏਜ ਲੋਕਾਂ ਨੂੰ ਸ਼ਰਾਬ ਵੇਚ ਰਹੇ ਸੀ। ਜੀ, ਅਗਲੀ ਖਬਰ ਜਿਹੜੀ ਹੈ ਫ੍ਰੈਜ਼ਨੋ ਤੋਂ ਆ ਰਹੀ ਹੈ। ਫ੍ਰੈਜ਼ਨੋ ਦੇ 41 ਦੇ ਉੱਤੇ ਇੱਕ ਬੜਾ ਦਰਦਨਾਕ ਹਾਦਸਾ ਵਾਪਰਿਆ ਸੀ। ਉਸ ਹਾਦਸੇ ਦੇ ਵਿੱਚ ਇੱਕ 3 ਸਾਲਾ ਜਿਹੜਾ ਬੱਚਾ ਉਹ ਜ਼ਖਮੀ ਹੋ ਗਿਆ ਸੀ ਬਹੁਤ ਗੰਭੀਰ ਰੂਪ ਦੇ ਵਿੱਚ। ਉਹਦੀ ਹੁਣ ਮੌਤ ਹੋਣ ਬਾਰੇ ਪਤਾ ਲੱਗਿਆ ਕਿ ਜਿਹੜਾ ਹਾਦਸਾ ਸੀ 41 ਦੇ ਉੱਤੇ ਵਾਪਰਿਆ ਸੀਗਾ। ਕੈਂਡਿਕਸ ਲੇਵਲ ਜਿਹੜਾ ਕਿ ਹੈਨਫੋਰਡ ਦਾ ਰਹਿਣ ਵਾਲਾ ਸੀਗਾ ਤੇ ਉਹ ਟੋਇਟਾ ਕੈਮਰੀ ਦੇ ਵਿੱਚ ਸਵਾਰ ਸੀਗਾ ਤੇ ਉਹਦੀ ਜਿਹੜੀ ਉਹਨੂੰ ਟੋਇਟਾ ਕੈਮਰੀ ਨੂੰ ਇੱਕ ਹੋਰ ਕਾਰ ਨੇ ਜਿਹੜੀ ਟੱਕਰ ਮਾਰ ਦਿੱਤੀ ਸੀਗੀ ਹਾਈਵੇ 180 ਤੇ ਜਦੋਂ ਜਾ ਰਹੇ ਸੀ ਇਹ ਮਤਲਬ ਉਹਦੇ ਤੇ ਚੜ੍ਹਨ ਲੱਗੇ ਸੀ, ਮਰਜ ਕਰਨ ਲੱਗੇ ਸੀਗੇ ਤੇ ਉਸ ਮਾਮਲੇ ਦੇ ਵਿੱਚ ਫਿਰ ਇਸ ਕਾਰ ਨੂੰ ਬਹੁਤ ਭਿਆਨਕ ਟੱਕਰ ਵੱਜਦੀ ਆ। ਡਰਾਈਵਰ ਜਿਹੜਾ ਟੋਇਟਾ ਦਾ ਉਹ ਆਇਡੈਂਟੀਫਾਈਡ ਕੀਤਾ ਗਿਆ 31 ਸਾਲਾ ਓਲਡ ਕਾਰਲੋਸ ਸੈਂਡੋਵਲ ਜੂਨੀਅਰ ਜਿਹੜਾ ਕਿ ਸੈਲਮਾ ਦਾ ਰਹਿਣ ਵਾਲਾ। ਸੋ ਦੱਸਿਆ ਜਾ ਰਿਹਾ ਕਿ ਜਿਹੜਾ 33 ਸਾਲਾਂ ਦਾ ਇੱਕ ਬੀਬੀ ਆ ਉਹ ਇੱਕ ਗੱਡੀ ਚਲਾ ਰਹੀ ਸੀ ਟੋਇਟਾ ਦੀ ਕੈਮਰੀ ਦੀ ਤੇ ਉਹਨੂੰ ਜਦੋਂ ਪਿੱਛੋਂ ਟੱਕਰ ਉਹ ਮਾਰ ਦਿੱਤੀ ਗਈ ਸੀ ਜਦੋਂ 41 ਤੇ 180 ਦੀ ਜਿਹੜੀ ਮਰਜਿੰਗ ਆ ਉੱਥੇ। ਤੇ ਉਸ ਤੋਂ ਬਾਅਦ ਇਹ ਬੱਚਾ ਜਿਹੜਾ ਉਹ ਬਹੁਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਇਹਨੂੰ ਹਸਪੀਟਲ ਪਹੁੰਚਾਇਆ ਗਿਆ ਜਿੱਥੇ ਇਹਦੀ ਜਾਨ ਜਿਹੜੀ ਆ ਉਹ ਬਚਾਈ ਨਾ ਜਾ ਸਕੀ। ਜਿਹੜੇ ਇਨਵੈਸਟੀਗੇਟਰਸ ਨੇ ਉਹ ਇਸ ਗੱਲ ਦਾ ਪਤਾ ਲਾ ਰਹੇ ਨੇ ਕਿ ਇਸ ਹਾਦਸੇ ਦੇ ਵਿੱਚ ਇਸ ਜਿਹੜੀ ਕਾਰ ਚਲਾਉਣ ਵਾਲੀ ਬੀਬੀ ਜਿਹਦੇ ਵਿੱਚ ਬੱਚਾ ਸੀ ਉਹਦੀ ਗਲਤੀ ਹੈ ਜਾਂ ਫਿਰ ਜਿਹੜਾ ਦੂਜਾ ਬੰਦਾ ਜਿਹੜੀ ਦੂਜੀ ਕਾਰ ਹੈ ਕੀਆ ਉਸ ਦੇ ਡਰਾਈਵਰ ਦੀ ਗਲਤੀ ਹੈ ਜੀ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਅੱਜ ਡਾਓ ਜੋਨ ਇੰਡਸਟਰੀਅਲ ਅੱਪ ਗਿਆ 0.55%, ਕਲੋਜ਼ ਹੋਇਆ 50,285.66 ਦੇ ਉੱਤੇ। S&P 500 ਇੰਡੈਕਸ ਅੱਪ ਗਿਆ 0.17%, ਕਲੋਜ਼ ਹੋਇਆ 7445.72 ਦੇ ਉੱਤੇ। ਨੈਸਡੈਕ ਅੱਪ ਗਿਆ 0.09% ਤੇ ਕਲੋਜ਼ ਹੋਇਆ 26,293.10 ਦੇ ਉੱਤੇ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 36 ਸੈਂਟ ਦੇ ਬਰਾਬਰ ਤੇ ਇੰਡੀਆ ਦੇ 96 ਰੁਪਏ ਤੇ 21 ਪੈਸੇ ਦੇ ਬਰਾਬਰ ਤੇ ਪਾਕਿਸਤਾਨ ਦੇ 283 ਰੁਪਏ ਦੇ ਬਰਾਬਰ ਇੱਕ ਯੂਐਸ ਡਾਲਰ ਦੀ ਕੀਮਤ ਰਹੀ ਹੈ ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਆਪ ਸਭ ਜੀ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। One Gate First, ABC 30 Action News.